ਤੇ ਉਹਨੇ ਬੁੜੇ ਨੇ ਸਾਡੇ ਨੇ ਗੋਡੀ ਲਾ ਕੇ ਨਾ ਜੀ ਉਹ ਪੱਥਰ ਚੁੱਕਿਆ, ਚੁੱਕ ਕੇ ਉਹਨੇ ਮੋਢੇ ਤੇ ਲਿਆਂਦਾ। ਮੋਢੇ ਤੋਂ ਲਿਆ ਕੇ ਜਿਸ ਵੇਲੇ ਖੜਾ ਹੋਇਆ ਤੇ ਉਹਨੇ ਆਖਿਆ ਲਿਆ ਵੀ ਚੌਧਰੀ ਮੈਨੂੰ ਜੁੱਤੀ ਫੜਾ। ਤੇ ਮੈਂ ਆਪਣੇ ਪਿੰਡ ਜਾ ਕੇ ਨਾ ਜਰਾ ਖੁਰਲੀ ਨੂੰ ਲਾਇਆ ਵਾ, ਮੇਰੀ ਖੁਰਲੀ ਗਾਂ ਨੇ ਧਾਤੀ ਸੀ। ਅੱਛਾ, ਪਿੰਡ ਕਾਂਗੜ, ਹਾਂਜੀ, ਥਾਣਾ ਅੰਬ, ਤਹਿਸੀਲ ਊਨਾ ਤੇ ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਮੀਰਜ਼ਾਦੇ ਹੋ ਤੁਸੀਂ? ਹਾਂਜੀ, ਮੀਰ ਆਲਮ ਹਾਂ ਜੀ। ਅਸੀਂ ਤਕਰੀਬਨ ਸੰਨ 47 ਤੋਂ ਲੈ ਕੇ ਇੱਥੇ ਆਏ ਹਾਂ। ਤਕਰੀਬਨ 70 ਸਾਲ ਤੋਂ ਅਸੀਂ ਜ਼ਿਲ੍ਹਾ ਲੀਆ ਦੇ ਵਿੱਚ ਬਾਹਰ। ਤੁਸੀਂ 70 ਸਾਲ ਸਿੱਧੇ ਇੱਥੇ ਆ ਗਏ ਤੁਸੀਂ? ਪਹਿਲੇ ਫੈਸਲਾਬਾਦ ਆਏ। ਫੈਸਲਾਬਾਦ ਕੁਆਟਰ ਮੰਡੀ ਦੇ ਵਿੱਚ ਸਾਡੇ ਬਜ਼ੁਰਗ ਆਏ ਸੀ ਪਿੱਛੋਂ। ਪਿੰਡ ਕਾਂਗੜ ਦੇ ਵਿੱਚ ਬਜ਼ੁਰਗ ਦੱਸਦੇ ਆ ਵੀ ਘਰ ਕਿੱਦਾਂ ਕਿੱਦਾਂ ਸੀ, ਕਿਹਨਾਂ ਕਿਹਨਾਂ ਦੇ, ਮੁਸਲਮਾਨਾਂ ਦੇ, ਹਿੰਦੂਆਂ ਦੇ, ਕਿੰਨੇ ਕਿੰਨੇ ਘਰ ਸੀ ਉੱਥੇ? ਸਾਡੇ ਜਿਹੜੇ ਦੱਸੇ ਨਾ ਸਾਡਾ ਜ਼ਿਆਦਾਤਰ ਤਲਕ ਸੀ ਗੁੱਜਰ ਪਾਰਟੀ ਨੂੰ। ਠੀਕ ਹੈ, ਕਿਉਂਕਿ ਅਸੀਂ ਉਹਨਾਂ ਦੇ ਮੀਰ ਆਲਮ ਸੀ, ਸਾਡੇ ਬਜ਼ੁਰਗ ਉਹਨਾਂ ਨਾਲ ਹੀ ਜ਼ਿਆਦਾਤਰ ਤਲਕ ਰੱਖਦੇ। ਠੀਕ ਹੈ। ਉਂਝ ਉੱਥੇ ਹਿੰਦੂਆਂ ਦੇ ਵੀ ਰਿਹਾਇਸ਼ ਸੁਣਿਆ ਵੀ ਹੈ ਸੀ, ਹਿੰਦੂ ਘਰ ਵੀ ਸੀ, ਹਿੰਦੂਆਂ ਦੇ ਵੀ ਘਰ ਹੈ ਸਨ। ਤੁਹਾਡੇ ਅੱਬਾ ਜੀ ਦਾ ਨਾਂ ਸੀ? ਮੁਹੰਮਦ ਸ਼ਰੀਫ ਉਰਫ ਨਿੱਕਾ। ਨਿੱਕਾ ਤੁਸੀਂ ਦੱਸਿਆ, ਉਹਨੂੰ ਨਿੱਕਾ ਵੀ ਕਹਿੰਦੇ ਸੀ। ਦਾਦੇ ਦਾ ਨਾਂ? ਬਦਰਦੀਨ ਸੀ। ਤੇ ਉਸ ਤੋਂ ਅੱਗੇ ਵੀ ਯਾਦ ਹੈ ਕੁਛ? ਨਹੀਂ ਜੀ, ਉਸ ਤੋਂ ਅੱਗੇ ਜਿਹੜੇ ਸਾਡੇ ਬਜ਼ੁਰਗ ਸਨ ਨਾ ਉਹਨਾਂ ਦੇ ਨਾਂ ਪਤੇ ਸਾਡੇ ਕੋਲ ਲਿਖੇ ਹੋਏ ਹੈ ਨੇ। ਤੇ ਲੇਕਿਨ ਜ਼ਬਾਨੀ ਸਾਨੂੰ ਆਪਣੇ ਦਾਦਾ ਜੀ ਦਾ ਹੀ ਜ਼ਿਆਦਾ ਪਤਾ ਸੀ, ਕਿਉਂਕਿ ਉਹ ਇੱਥੇ ਆ। ਉਸ ਤੋਂ ਉੱਤੇ ਕਿਸੇ ਦਾ ਨਾਂ ਕੋਈ ਯਾਦ ਹੋਵੇ? ਨਹੀਂ। ਤੁਲਸੀ ਕਿਹਦਾ ਨਾਂ ਸੀ ਤੁਸੀਂ ਅੱਗੇ? ਤੁਲਸੀ ਸਾਡੇ ਜਿਹੜੇ ਸੀ ਨਾ ਪੜਦਾਦਾ ਜੀ, ਦਾਦਾ ਜੀ ਦੇ ਵਾਲਦ ਸਾਹਿਬ, ਉਹਨਾਂ ਦਾ ਨਾਂ ਸੀ। ਕਿਉਂਕਿ ਉੱਥੋਂ ਰਹਿੰਦੇ ਸੀ ਨਾ, ਰਵਾਇਤ ਸੀ ਉੱਥੋਂ ਦੀ, ਜਿਹੋ ਜਿਹੇ ਲੋਕ ਉੱਥੋਂ ਦੇ ਰਹਿਣ ਵਾਲੇ ਸੀਗੇ, ਗੈਰ ਮਜ਼ਹਬ ਦੇ ਵੀ ਲੋਕ ਸਨ ਵਿੱਚ, ਨਾਂ ਉਹ ਰੱਖ ਲੈਂਦੇ ਸੀ। ਉਹ ਏਦਾਂ ਦੇ ਨਾਂ ਸੀ, ਬੁੜੀਆਂ ਦੇ ਨਾਂ ਸੀ ਤੋਂ ਰੱਖ ਲੈਣਾ, ਜਿਵੇਂ ਵੀ ਸਿੱਖਣੀਆਂ ਦੇ ਨਾਂ ਹੁੰਦੇ। ਦਾਦੀ ਦਾ ਨਾਂ ਕੀ ਸੀ? ਸਾਡੀ ਦਾਦੀ ਦਾ ਨਾਂ ਸੀਗਾ ਫਤਿਹ ਬੀਬੀ। ਫਤਿਹ ਬੀਬੀ। ਹਾਂਜੀ। ਸਾਡੇ ਬਜ਼ੁਰਗ ਜਿਹੜੇ ਨਾਨਕੇ ਸੀ ਉਹਨਾਂ ਦੇ 7 ਭਾਈ ਸੀਗੇ ਤੇ 7 ਨੂੰ ਉਹਨਾਂ ਨੂੰ ਦਰਵੇਸ਼ੀ ਮਿਲੀ ਹੋਈ ਸੀ। ਬਾਬਾ ਰੋਡੇ ਸ਼ਾਹ, ਬਾਬਾ ਹਾਫਿਜ਼ ਗਾਜ਼ੀ ਸਾਹਿਬ, ਉਹਨਾਂ ਦਾ ਇੰਡੀਆ 'ਚ ਦਰਬਾਰ ਹੈ। ਤੇ ਦੂਸਰੇ ਨੰਬਰ ਤੇ ਉਹਨਾਂ ਦੇ ਕੱਕੇ ਸ਼ਾਹ, ਭੂਰੇ ਸ਼ਾਹ, 60 ਭਰਾ ਸੀ, ਦਰਵੇਸ਼ ਸੀਗੇ। ਤੇ ਸਾਡੇ ਜਿਹੜੇ ਨਾਨਕੇ ਸੀ ਉਹ ਉਹਨਾਂ ਦਾ ਪਿੰਡ ਜਿਹੜਾ ਸੀ ਉਹ ਲਾਦੀਆਂ ਦੇ ਜ਼ਿਆਦਾ ਮੀਰ ਆਲਮ ਸੀ। ਅੱਛਾ। ਲਾਦੀ ਗੋਤ ਉਹਨਾਂ ਨੂੰ ਮਿਲਿਆ ਹੋਇਆ ਸੀ। ਲਾਦੀ ਕਿੱਦਾਂ? ਤੁਹਾਡੇ ਗੁਜਰਾਂ ਵਾਲੇ ਗੋਤ ਵੀ ਤੁਸੀਂ ਅਪਣਾ ਲੈਂਦੇ ਸੀ? ਹਾਂਜੀ ਹਾਂਜੀ। ਸਾਡੇ ਹੁਣ ਪਰਬ ਸਾਹਿਬ ਬੈਠੇ ਨੇ, ਗੋਰਸੀ ਸਾਹਿਬ। ਮਕਸਦ ਜਿਹੜੇ ਸਾਡੇ ਦਾਦੇ ਪੀੜੀ ਦੇ ਪਰਬ ਸਨ ਨਾ, ਅਸਲ ਉਹ ਗੋਰਸੀ ਸੀ। ਅੱਛਾ ਅੱਛਾ। ਉਹ ਚੂੰਕਿ ਗੋਰਸੀਆਂ ਦੇ ਮੀਰ ਆਲਮ ਸੀ। ਹਾਂਜੀ। ਤੇ ਫਿਰ ਉਹ ਗੋਰਸੀ ਗੋਤ ਉਹਨਾਂ ਨੂੰ ਮਿਲ ਗਿਆ। ਗੋਰਸੀ ਗੋਤ ਮਿਲ ਗਿਆ। ਜਿਹੜੇ ਸਾਡੇ ਨਾਨਕੇ ਸੀ ਨਾ, ਇਹ 7 ਭਰਾ ਸੀ ਨਾ, ਤੇ 7 ਦੀ ਵੰਡ ਦੇ ਵਿੱਚ ਕਿਸੇ ਦੇ ਆਪਣਾ ਲਾਦੀ ਸੀ, ਕਿਸੇ ਦੇ ਚੇਤੀ ਜਵਾਨ ਸੀ, ਕਿਸੇ ਦੇ ਵੰਡ ਪਾਈ ਹੋਈ ਸੀ। ਅੱਛਾ। ਤੇ ਉਹ ਨਾਨਕੇ ਪੀੜੀ ਦੇ ਵਿੱਚੋਂ ਸਾਡੇ ਚੋਂ ਸਿਰਫ 2 ਭਰਾਵਾਂ ਦਾ ਵਾਧਾ ਹੋਇਆ ਸੀ। ਅੱਛਾ। ਉਹ ਲਾਹੌਰ ਬੈਠੇ ਨੇ, ਵੱਡਾ ਆਈ ਹੈ, ਛੋਟਾ ਆਈ ਹੈ। ਤੇ ਤਾਰਕ ਮਹਿਬੂਬ ਸਾਹਿਬ ਕੋਲੇ ਆਪਣੇ ਸਾਡੇ ਭਾਈ ਨੇ, ਮਾਮੂ ਦੇ ਲੜਕੇ, ਬਰਗੇਡੀਅਰ ਨੇ ਫੌਜ ਦੇ। ਅੱਛਾ। ਉੱਥੇ ਗੁਲਬਰਗ 'ਚ ਉਹਨਾਂ ਦੀ ਕੋਠੀ। ਠੀਕ ਹੈ। ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹ ਹੈ ਵੀ ਸਾਡੇ ਜਿਹੜੀਆਂ 7 ਤਹਿਸੀਲਾਂ ਸੀ, ਤੇ ਜਿਹੜਾ ਹੁਸ਼ਿਆਰਪੁਰ ਸੀ ਇਹ ਪਹਿਲੇ ਤਹਿਸੀਲ ਵੀ ਸੀ, ਜ਼ਿਲ੍ਹਾ ਵੀ ਸੀ ਕਿਸੇ ਜ਼ਮਾਨੇ 'ਚ ਰਹੇਗਾ। ਅੱਛਾ, ਇਹ ਦੱਸੋ ਵੀ ਤੁਹਾਡੇ ਰਿਸ਼ਤੇਦਾਰ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਸੀਗੇ? ਉੱਥੇ ਪਿੱਛੇ ਇੰਡੀਆ ਦੇ ਵਿੱਚ ਸਾਡੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਬੈਠੇ ਸੀ, ਫਿਰੋਜ਼ਪੁਰ 'ਚ ਵੀ ਬੈਠੇ ਸੀ, ਪਟਿਆਲੇ, ਨਾਭੇ ਦੇ ਵਿੱਚ ਵੀ ਜਿਹੜਾ ਰਾਜਾ ਸੀ ਪਟਿਆਲੇ ਦਾ, ਉਹਦੇ ਉੱਥੇ ਵੀ ਸਾਡੇ ਦਾਦਕੇ ਪੀੜ੍ਹੀ ਦੇ ਵਿੱਚੋਂ ਸਾਡੇ ਦਾਦਕੇ ਲੱਗਦੇ ਸੀ। ਉਹਨਾਂ ਦਾ ਨਾਂ ਉਮਰਦੀਨ ਸੀ। ਅੱਛਾ। ਤੇ ਉਂਝ ਉਹਨਾਂ ਨੂੰ ਠੂਠਾ ਕਹਿੰਦੇ ਸੀ। ਅੱਛਾ। ਉਹ ਕਰੀਬੀ ਸੀ? ਨਹੀਂ, ਉਹ ਰਾਗ ਵਗੈਰਾ ਕਰਦੇ ਸੀ? ਹਾਂ, ਨਹੀਂ, ਉਹ ਯਾਨੀ ਨਾ ਮੁਨਸ਼ੀ ਸੀਗੇ, ਮੁਨਸ਼ੀ ਮਨੀਮ ਸੀ, ਪੜ੍ਹੇ ਲਿਖੇ ਸੀ ਨਾ। ਠੀਕ ਹੈ। ਤੇ ਮਕਸਦ ਫੌਜ 'ਚ ਵੀ ਨੌਕਰੀ ਕੀਤੀ। ਰਾਗ ਵੀ ਕੋਈ ਕਰਦੇ ਸੀ ਉਹਨਾਂ 'ਚੋਂ? ਸਾਡੇ ਬਜ਼ੁਰਗਾਂ ਦੇ ਵਿੱਚੋਂ ਰਾਗਧਾਰੀ ਦੇ ਵਿੱਚ ਸਿਰਫ ਸਾਡੇ ਵਾਲਦ ਸਾਹਿਬ ਆਏ ਸੀ। ਅੱਛਾ। ਨਿੱਕਾ। ਅੱਛਾ। ਜਾਂ ਸਾਡੇ ਰਿਸ਼ਤੇਦਾਰ ਰਹਿੰਦੇ ਸੀ ਭਦੌੜ ਦਾ, ਇੱਕ ਪਿੰਡ ਸੀ ਭਦੌੜ, ਜ਼ਿਲ੍ਹਾ ਨਾਭਾ ਪਟਿਆਲਾ ਲੱਗਦਾ ਸੀ ਤਹਿਸੀਲ, ਤੇ ਉੱਥੇ ਉਹ ਰਹਿੰਦੇ ਸੀ। ਤੇ ਉਹਨਾਂ ਦਾ ਨਾਂ ਮੇਹਰ ਸ਼ੇਰ ਅਲੀ ਕਵਾਲ। ਉਹ ਤਾਂ ਬੜੇ ਮਸ਼ਹੂਰ ਹੈ। ਹਾਂਜੀ, ਉਹ ਸਾਡੇ ਮਾਮੂ ਦੇ ਲੜਕੇ ਲੱਗਦੇ। ਮੇਹਰ ਅਲੀ, ਸ਼ੇਰ ਅਲੀ। ਹਾਂਜੀ। ਉਹਨਾਂ ਦੀ ਕੋਈ ਮਸ਼ਹੂਰ ਕਵਾਲੀ ਯਾਦ ਹੈ? ਕਿਹੜੀ ਕਿਹੜੀ ਉਹਨਾਂ ਨੇ ਗਾਈ? ਲੈ ਹੁਣ ਬੈਠਾ ਹੀ ਰਾਵਾਂ ਵੇਖੀ ਜਾ, ਤੇਰੇ ਸੱਜਣ ਪਿਆਰੇ ਟੁਰ ਗਏ। ਲੈ ਹੁਣ ਬੈਠਾ ਹੀ ਰਾਵਾਂ ਵੇਖੀ ਜਾ, ਤੇਰੇ ਸੱਜਣ ਪਿਆਰੇ ਟੁਰ ਗਏ। ਇਹ ਮੇਹਰ ਅਲੀ, ਸ਼ੇਰ ਅਲੀ। ਹਾਂਜੀ। ਤੇ ਇੱਕ ਉਹਨਾਂ ਦਾ ਕਲਾਮ ਸੀ, ਕਿਉਂ ਨਹੀਂ ਆਇਆ ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋਵੇ। ਕਿਉਂ ਨਹੀਂ ਆਇਆ ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋਵੇ। ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋਵੇ। ਵੀ ਹੀਰ ਦੇ ਮੂੰਹੋਂ। ਹਾਂਜੀ। ਕਿਉਂ ਨਹੀਂ ਆਇਆ ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋਵੇ। ਨਹੀਂ ਤੇ ਰਾਂਝੇ ਨੇ ਆ ਜਾਣਾ ਸੀ, ਇੰਸ਼ਾਅੱਲਾ ਖੈਰ ਹੋਵੇ। ਹਾਂਜੀ। ਉਹਦੇ 'ਚ ਇਹ ਨਾ ਕਿ
ਉਹ ਸੂਫੀਆ ਕਰਾਮ ਦਾ ਜਿਹੜਾ ਮਸਲਾ ਉਹ ਗੱਲ ਤੇ ਮਾਰਫਤ ਦੀ। ਹਾਂਜੀ। ਅੱਛਾ, ਇਹ ਤੁਹਾਡੇ ਮਾਮੇ ਦੇ ਪੁੱਤ ਆ? ਹਾਂਜੀ, ਮੇਰ ਅਲੀ ਸ਼ੇਰ ਅਲੀ। ਮੇਰ ਅਲੀ ਸ਼ੇਰ ਅਲੀ। ਹੁਣ ਅਸੀਂ ਫਿਰ ਜਾਂਦੇ ਕਾਂਗੜ। ਹਾਂਜੀ। ਕਾਂਗੜ 'ਚ ਦੱਸੋ ਵੀ ਤੁਹਾਡੇ ਬਜ਼ੁਰਗ ਜਿਹੜੇ ਆ ਹਾਂਜੀ। ਉਹ ਇਦਾਂ ਮਤਲਬ ਮੇਲਿਆਂ ਠੇਲਿਆਂ 'ਚ ਛਿੰਝਾਂ 'ਚ ਦਰਬਾਰਾਂ ਦੇ ਉੱਤੇ ਇਦਾਂ ਜਾ ਕੇ ਕਰਦੇ ਸੀ? ਨਹੀਂ ਜੀ ਨਹੀਂ, ਸਾਡੇ ਬਜ਼ੁਰਗ ਬੈਂਡ ਵਜਾਉਂਦੇ ਸੀ। ਬੈਂਡ ਦਾ ਕੰਮ ਸੀ ਬੈਂਡ ਦਾ ਉਦੋਂ ਵੀ? ਬੈਂਡ ਜਾਂਦਾ ਸੀ ਸ਼ਾਦੀਆਂ ਤੇ? ਹਾਂਜੀ, ਪਿੱਤਲ ਬੈਂਡ ਹੁੰਦਾ ਸੀ ਉਦੋਂ। ਪਿੱਤਲ ਵਾਲਾ ਬੈਂਡ? ਹਾਂਜੀ। ਕਿੰਨੇ ਲੋਕ ਹੁੰਦੇ ਸੀ ਉਹਦੇ ਕਾਰਕਨ? ਉਹਦੇ ਤਕਰੀਬਨ ਸਾਡੇ ਘੱਟ ਤੋਂ ਘੱਟ ਵੀ 10-12 ਬੰਦਿਆਂ ਦੀ ਪਾਰਟੀ ਹੁੰਦੀ ਸੀ। ਪਿੰਡ ਦੀ ਪਾਰਟੀ ਸੀ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ? ਸਾਡੇ ਆਪਣੇ ਕੋਈ, ਸਾਡੇ ਅੱਬਾ ਜੀ ਦੇ ਕਾਰੀਗਰ ਕੋਈ ਆਸੇ ਪਾਸੇ ਰਿਸ਼ਤੇਦਾਰਾਂ ਚ ਵਿੱਚ ਗੈਰ ਮਜ਼ਹਬ ਲੋਕ ਵੀ ਬੈਂਡ ਵਜਾਉਂਦੇ ਸੀ, ਦੂਸਰੇ ਮਜ਼ਹਬਾਂ ਵਾਲੇ। ਹਾਂਜੀ। ਅੱਛਾ, ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ ਜਿਹੜੇ ਵਜਾਉਂਦੇ? ਉਹਨਾਂ ਦੇ ਵਿੱਚ ਇੱਕ ਹੁੰਦਾ ਸੀ ਬਾਬਾ, ਉਹਦਾ ਨਾਂ ਸੀਗਾ, ਉਹ ਪਹਿਲੇ ਤੇ ਉਹਨੂੰ ਫਤੂ ਚੂੜਾ ਕਹਿੰਦੇ ਸੀ। ਹਾਂ। ਤੇ ਫਿਰ ਜਦੋਂ ਉਧਰ ਰਹਿ ਗਿਆ ਉਹ, ਤਕਰੀਬਨ ਜਦੋਂ ਹਿੰਦੁਸਤਾਨ ਪਾਕਿਸਤਾਨ ਬਣ ਚੁੱਕਿਆ ਸੀ ਤੇ ਉਹਦੇ ਉਧਰ ਕਾਫੀ ਸ਼ਾਗਿਰਦ ਸੀ ਤੇ ਉਹਨਾਂ ਦੇ ਵਿੱਚ ਉਹ ਲੁਕ ਲੱਗ ਗਿਆ ਉੱਥੇ। ਫਿਰ ਉਹਨਾਂ ਨੇ ਵਾਪਸੀ ਆਉਣਾ ਸੀ ਤੇ ਉਹ ਜਦੋਂ ਇੱਥੇ ਆਏ ਤੇ ਫਿਰ ਸਾਡੇ ਬਜ਼ੁਰਗਾਂ ਨੂੰ ਮਿਲੇ ਤੇ ਫਿਰ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਬਜ਼ੁਰਗੋ ਵੀ ਹੁਣ ਤੁਸੀਂ ਪਿਛਲਾ ਦੌਰ ਤੇ ਰਹੇ ਨੇ, ਹੁਣ ਤੁਸੀਂ ਅਗਰ ਸਾਡੇ ਕੋਲ ਰਹਿਣਾ ਤੇ ਤੁਸੀਂ ਕਲਮਾ ਪੜ੍ਹ ਲਓ। ਅੱਛਾ। ਫਿਰ ਉਹਨਾਂ ਦਾ ਨਾਮ ਬਾਬਾ ਫਤੂ ਰੱਖਿਆ ਗਿਆ। ਨਹੀਂ, ਉਹ ਇੱਧਰ ਆ ਗਿਆ ਸੀ? ਹਾਂਜੀ, ਇੱਧਰ ਆ ਗਏ ਸੀ। ਨਾਲ ਹੀ ਬਾਅਦ ਚ ਆ ਗਏ ਸੀ ਜਦੋਂ ਪਾਕਿਸਤਾਨ ਬਣੇ ਨੂੰ। ਉਸ ਤੋਂ ਬਾਅਦ ਚ ਆ ਗਿਆ? ਉਹ ਕੱਲਾ ਹੀ ਸੀ? ਜੀਆ ਜੰਤ ਨਹੀਂ ਸੀ? ਨਹੀਂ, ਉਹਦੇ ਬੱਚੇ ਸਾਰੇ ਪਹਿਲੇ ਹੀ ਆ ਚੁੱਕੇ ਸੀ। ਅੱਛਾ ਅੱਛਾ। ਸ਼ੋਰਕੋਟ। ਅਸੀਂ ਵੀ ਜਦੋਂ ਆਏ ਸੀ ਨਾ ਤੇ ਉਹ ਜਿਹੜੇ ਮਕਾਨ ਸੀ ਸਾਡੇ ਕੋਲ ਜਿੰਨਾ ਚਿਰ ਆਏ ਸੀ ਸ਼ੋਰਕੋਟ, ਉਹ ਸਿੱਖਾਂ ਦਾ ਮਕਾਨ ਸੀ। ਅੱਛਾ, ਠੀਕ ਹੈ। ਉੱਥੇ ਆ ਕੇ ਤੁਸੀਂ ਬੈਠੇ ਤੇ ਪਿੱਛੇ ਦੀ ਆਪਾਂ ਜਾਂਦੇ ਆ, ਅਸਲ ਗੱਲਾਂ ਅਸੀਂ ਉੱਥੋਂ ਦੀਆਂ ਕਰਨੀਆਂ। ਹਾਂਜੀ। ਅੱਛਾ, ਇਹ ਪਾਰਟੀ ਦੇ ਨਾਲ ਬਜ਼ੁਰਗ ਬੈਂਡ ਵਜਾਉਂਦੇ ਸੀ? ਹਾਂਜੀ, ਬੈਂਡ ਵਜਾਉਂਦੇ ਸੀ ਤੇ ਉਹ ਜਿਹੜੇ ਸਾਡੇ ਗੁੱਜਰ ਪਾਰਟੀ ਸੀ ਨਾ, ਉਹ ਮਕਸਦ ਉਹਨਾਂ ਦੀਆਂ ਸ਼ਾਦੀਆਂ ਹੁੰਦੀਆਂ ਸੀ, ਉਹ ਫਿਰ ਸਾਨੂੰ 2-2 4-4 ਦਿਨ ਪਹਿਲੇ ਸੱਦ ਲੈਂਦੇ ਸੀ ਬੈਂਡ ਵਾਸਤੇ ਤੇ ਨਾਲੇ ਵੀ ਮੀਰ ਆਲਮ ਸਾਨੂੰ ਸ਼ਿਜਰਾ ਸੁਣਾਉਣਗੇ। ਸ਼ਿਜਰਾ ਵੀ ਸੁਣਾਉਂਦੇ ਸੀ? ਉਹ ਇਸ ਤਰ੍ਹਾਂ ਹੁੰਦਾ ਸੀ ਵੀ ਮਕਸਦ ਹੈ ਵੀ ਵਿਆਹ ਸ਼ਾਦੀ ਹੋਈ ਇਹਨਾਂ ਦੀ ਤੇ ਵੀ ਇਹ ਜੀ ਨਾਨਕੇ ਆ ਗਏ ਤੇ ਉਹਨਾਂ ਨਾਨਕਿਆਂ ਦੀ ਅਸੀਂ ਪਹਿਚਾਣ ਕਰਾਉਂਦੇ ਸੀ ਵੀ ਇਹ ਜੀ ਸਾਡੇ ਫਲਾਣੇ ਚੌਧਰੀ ਨੇ, ਫਲਾਣੇ ਪਿੰਡ ਦੇ ਨੇ, ਫਲਾਣੀ ਜਗ੍ਹਾ ਤੋਂ ਆਏ ਨੇ, ਫਲਾਣਾ ਇਹਨਾਂ ਦਾ ਗੋਤ ਹੈ, ਫਲਾਣੇ ਦੀ ਆਲ ਔਲਾਦ ਹੈ। ਤੇ ਫਿਰ ਉਹਨਾਂ ਦਾ ਪਛਾਣ ਹੋਣੀ। ਫਿਰ ਉਹਨਾਂ ਨੇ ਕਹਿਣਾ ਜੀ ਆ ਦਾਦਕੇ ਆ ਗਏ, ਦਾਦਕਿਆਂ ਦੀ ਪਛਾਣ ਹੋਣੀ। ਫਿਰ ਖਾਰੇ ਚੜ੍ਹਨਾ ਮੁੰਡੇ ਨੇ, ਫਿਰ ਉੱਥੇ ਵੀ ਪਛਾਣ ਹੋਣੀ। ਫਿਰ ਨਿਉਂਦਰਾ ਪਾਉਣਾ ਜਦੋਂ ਲੋਕ ਬਰਾਦਰੀ ਨੇ, ਉਸ ਵੇਲੇ ਵੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਕੋਲ ਖਲੋਂਦੇ ਸੀ ਨਿਉਂਦਰੇ ਦੇ। ਤੇ ਮਕਸਦ ਹੈ ਤੁਸੀਂ ਨਿਉਂਦਰਾ ਪਾਇਆ ਤੇ ਉਹਨਾਂ ਨੇ ਦੱਸਣਾ ਜੀ ਪ੍ਰੋਫੈਸਰ ਸਾਹਿਬ ਨੇ, ਤਾਰਕ ਸਾਹਿਬ ਨੇ, ਇਹ ਇਹਨਾਂ ਦੇ ਵਾਲਿਦ ਦਾ ਨਾਮ ਹੈ, ਇਹ ਇਹਨਾਂ ਦਾ ਗੋਤ। ਪੂਰਾ ਸ਼ਿਜਰਾ ਫਿਰ ਉਹਨਾਂ ਦਾ ਦੱਸਣਾ ਦਾਦੇ ਬਾਬੇ ਤੱਕ। ਉਹ ਯਾਨੀ ਤਾਂ ਕਰਕੇ ਸਾਨੂੰ 2-3 ਦਿਨ ਪਹਿਲੇ ਸਾਦੇ ਸੀ। ਠੀਕ ਹੈ। ਤੇ ਇਸ ਕਰਕੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਣ ਕਰ ਦਿੰਦੇ ਸੀ ਵੀ ਜੀ ਇਹ ਫਲਾਣੇ ਚੌਧਰੀ ਹਾਜ਼ਰ ਹੋਏ ਨੇ ਵਿਆਹ 'ਚ। ਇਸ ਤੋਂ ਇਲਾਵਾ ਫਿਰ ਤੁਸੀਂ ਰਿਸ਼ਤੇ ਨਾਤੇ ਵੀ ਕਰਾਉਂਦੇ ਸੀ? ਰਿਸ਼ਤੇ ਨਾਤੇ ਵੀ ਕਰਾਉਂਦੇ। ਇਹਦਾ ਕੀ ਹਿਸਾਬ ਹੁੰਦਾ ਸੀ ਰਿਸ਼ਤੇ ਕਰਾਉਣ ਦਾ? ਰਿਸ਼ਤੇ ਨਾਤੇ ਦਾ ਸਾਡਾ ਉਦੋਂ ਜ਼ਿਆਦਾਤਰ ਮੌਸੀਕੀ ਤੋਂ ਇਲਾਵਾ ਬੈਂਡ ਤੋਂ ਇਲਾਵਾ ਕੰਮ ਹੀ ਇਹ ਹੁੰਦਾ ਰਿਸ਼ਤਾ ਕਰਾਉਣਾ। ਹਾਂਜੀ। ਉਹ ਅੱਜ ਕੱਲ੍ਹ ਵੀ ਤੁਸੀਂ ਕਰਾਉਂਦੇ? ਹੁਣ ਵੀ ਕਿਸੇ ਰਿਸ਼ਤੇ ਲਈ? ਹੁਣ ਵੀ ਮੈਂ ਰਿਸ਼ਤੇ ਵਾਸਤੇ ਜਾ ਰਿਹਾ ਸੀ। ਠੀਕ ਹੈ। ਤੇ ਅੱਛਾ, ਇਹ ਫਿਰ ਜਿਹੜਾ ਸੀ ਪਾਰਟੀ ਸੀ ਉਹਨਾਂ ਦੀ, ਉਦਾਂ ਜਿਹੜਾ ਮੇਲਿਆਂ ਠੇਲਿਆਂ 'ਚ ਜਾ ਕੇ ਗਾਣ ਵਾਲਾ ਬੰਦਾ ਹੈ ਸੀ ਕੋਈ ਪਿੰਡ ਕਾਂਗੜ 'ਚੋਂ? ਨਹੀਂ, ਉਹ ਸਾਡੇ ਪਿੰਡ ਤੁਹਾਡੇ ਬਜ਼ੁਰਗਾਂ ਨੇ ਫਿਰ ਪਾਰਟੀ ਬਣਾਈ ਸੀ ਹੈ ਸ਼ਾਦੀਆਂ ਵਿਆਹਾਂ ਤੇ? ਕਿਸੇ ਸ਼ਾਦੀ ਦਾ ਕੋਈ ਖਾਸ ਵਾਕਿਆ ਸੁਣਾਓ ਕਿਤੇ ਗਏ ਹੋਣ? ਉਹ ਸ਼ਾਦੀ ਤਾਂ ਜੀ ਇਹ ਕਿ ਖੱਡ ਬਜੌੜ ਬਰਾਤ ਲੈ ਗਏ ਸੀ। ਤੇ ਗੁਜਰਾਂ ਦੀ ਚੌਧਰੀਆਂ ਦੀ, ਆਪਣੇ ਬਜਾੜ ਬਾਦਸ਼ਾਹਾਂ ਦੇ, ਬਜਾੜਾਂ ਦੀ। ਤੇ ਉਹ ਜਦੋਂ ਬਜਾੜਾਂ ਦੀ ਬਰਾਤ ਲੈ ਗਏ ਤੇ ਉੱਥੇ ਸਾਡੇ ਬਜ਼ੁਰਗਾਂ ਨੇ, ਉਹਦੇ ਦੌਰ ਐਸਾ ਹੁੰਦਾ ਸੀ, ਮਕਸਦ ਕੁਰਸੀਆਂ ਮੇਜ਼ਾਂ ਵਾਲਾ ਤਾਂ ਦੌਰ ਹੀ ਨਹੀਂ ਸੀ। ਖੇਸ ਵਿਛਾ ਦਿੱਤੇ ਤੇ ਥੱਲੇ ਬਹਿ ਗਈ ਬਰਾਤ। ਤੇ ਉਦੋਂ ਜ਼ਿਆਦਾਤਰ ਇਹ ਵੇਖਦੇ ਸੀ ਵੀ ਬਰਾਤ ਦੇ ਨਾਲ ਜਵਾਨ ਬੰਦੇ ਕਿੰਨੇ ਆਏ, ਮੁੰਡੇ ਪਾਵਰ ਵਾਲੇ ਕਿੰਨੇ ਆ, ਤਾਕਤ ਵਾਲੇ। ਉਦੋਂ ਕੁਸ਼ਤੀਆਂ, ਕਬੱਡੀਆਂ ਬੱਚੇ ਸ਼ਾਦੀ ਸ਼ੁਦੀ ਤੇ ਲੜਦੇ। ਤੇ ਉਹਨਾਂ ਨੇ ਜਨਾਬ ਮੇਰੀ ਨਾ ਲਿਆ ਕੇ ਕੋਈ ਵਾਵਾ ਸਾਰਾ ਪੱਥਰ, ਕੋਈ 8-10 ਮਣ ਦਾ ਲਿਆ ਕੇ ਉਹਨਾਂ ਨੇ ਰੱਖਿਆ ਤੇ ਉਹਨਾਂ ਨੇ ਆਖਿਆ ਵੀ ਲਓ ਬਈ ਬਰਾਤੀਓ ਪਹਿਲੇ ਥਕੇਵਾਂ ਲਾ ਲਓ, ਵੀ ਇਹਦੇ ਨਾਲ ਕੁਛ ਕਰੋ, ਇਹਨੂੰ ਕੋਈ ਹਿਲਾਓ ਜਲਾਓ। ਉਹ ਹੁਣ ਜਿਹੜੇ ਨੌਜਵਾਨ ਬੱਚੇ ਸੀ ਜਾਂ ਜਿਹੜੇ ਉਸ ਦੌਰ ਦੇ ਨਾਲ ਬਰਾਤੀ ਗਏ ਸੀ, ਉਹਨਾਂ ਨੇ ਆਖਿਆ ਵੀ ਕਮਰੇ ਵੀ 8-10 ਮਣ ਦਾ ਪੱਥਰ ਹੈ, ਇਹਨੂੰ ਕਿਹੜਾ ਹਲਾਵੇ। ਅਖੀਰ ਉਹ ਸਾਡੇ ਜਿਹੜੇ ਬਜ਼ੁਰਗ ਸੀ, ਸਾਡੇ ਦਾਦਾ ਜੀ, ਉਹਨਾਂ ਦਾ ਨਾਂ ਸੀ ਬੁਲਾ ਬਦਰਾ ਤੇ ਉਹਨਾਂ ਨੂੰ ਕਿੱਕਰ ਸਿੰਘ ਵੀ ਕਹਿੰਦੇ ਸੀ। ਕਿੱਕਰ ਸਿੰਘ ਵੀ ਉਹਨਾਂ ਦਾ ਨਾਂ ਕਹਿੰਦੇ ਸੀ। ਉਹ ਕਿੱਕਰ ਸਿੰਘ ਇਸ ਵਾਸਤੇ ਕਹਿੰਦੇ ਸੀ ਕਿ ਉਹ ਬਾਲਣ ਲੈਣ ਗਏ ਤੇ ਘਰੋਂ ਜਦੋਂ ਵਾਪਸੀ ਆਏ ਨਾ ਤਾਂ ਆਉਂਦਿਆਂ ਨੂੰ ਤਾਂ ਉਹਨਾਂ ਨੇ ਨਾ ਕਿੱਕਰ ਨੂੰ ਮੁੱਢ ਨੂੰ ਮਾਰ ਕੇ ਨਾ ਜੱਫਾ ਤੇ ਕਿੱਕਰ ਪੁੱਟ ਕੇ ਮੁੰਡੇ ਤੇ ਰੱਖ ਲਈ ਤੇ ਲੈ ਕੇ ਘਰ ਆ ਗਏ। ਤੇ ਉਹ ਸਾਰਿਆਂ ਨੇ ਪਿੰਡ ਵਾਲਿਆਂ ਨੇ ਨਾਂ ਰੱਖਤਾ ਵੀ ਬੁਲਾ ਬਦਰਾ ਤੇ ਜਿਹੜਾ ਕਿੱਕਰ ਸਿੰਘ।
ਉਹ ਜਣੀ ਉਹਨਾਂ ਨੇ ਆਖਿਆ ਵੀ ਪੜਿਆ ਵੀ ਦਾਦਾ ਵੀ ਤੂੰ ਜੋ ਬਰਾਤ ਨਾਲ ਆਇਆ ਮੀਰ ਆਲਮਾ ਤੇ ਵੀ ਕੋਈ ਸਾਨੂੰ ਹੁਣ ਦਿਮਾਗ 'ਚ ਪਾ ਗੱਲ ਆ ਤੂੰ ਜੋ ਜ਼ੋਰਾਵਰ ਬੰਦਾ ਵੀ ਕੀ ਕਰੀਏ ਦਾ। ਹਾਂ ਉਹਨੇ ਜੁੱਤੀ ਲਾ ਕੇ ਉੱਥੇ ਰੱਖੀ ਤੇ ਰੱਖ ਕੇ ਨਾ ਉਹਨੇ ਦੀ ਗੋਡਾ ਲਾ ਕੇ ਨਾ ਬਿਸਮਿਲ੍ਲਾ ਕਰਕੇ ਹਾਂ ਉਹ ਸਾਡਾ ਜਿਹੜਾ ਬਜ਼ੁਰਗ ਸੀ ਉਹ ਯਾਨੀ ਨਸ਼ਾ ਪਤਾ ਕੋਈ ਐਸੀ ਚੀਜ਼ ਨਹੀਂ ਸੀ ਕਰਦਾ। ਤੇ ਦੇਸੀ ਘਿਓ ਦੇ ਉਹਨੇ ਨਾ ਟਿੰਡ ਕਰਾ ਕੇ ਰੱਖਣੀ 24 ਘੰਟੇ। ਹਾਂ ਹਾਂ ਤੇ ਦੇਸੀ ਘਿਓ ਦਾ ਕੌਲਾ ਗਰਮ ਕਰਕੇ ਨਾ ਉਹਦੇ ਵਿੱਚ ਰੁਮਾਲ ਭਿਉਂ ਕੇ ਹਾਂ ਹਾਂ ਉਹਨੂੰ ਦੋਹਰਾ ਚੋਰਾ ਕਰਕੇ ਤੇ ਉਹਨੇ ਸਿਰ ਤੇ ਰੱਖਣਾ ਆਹਾ ਤੇ ਘਿਓ ਵੀ ਪੀਣਾ। ਹਾਂ ਹਾਂ ਤੇ ਉਹਨੇ ਬੁੜੇ ਨੇ ਸਾਡੇ ਨੇ ਗੋਡੀ ਲਾ ਕੇ ਨਾ ਜੀ ਉਹ ਪੱਥਰ ਚੁੱਕਿਆ, ਹਾਂ ਚੁੱਕ ਕੇ ਉਹਨੇ ਮੋਢੇ ਤੇ ਲਿਆਂਦਾ। ਹਾਂ ਮੋਢੇ ਤੇ ਲਿਆ ਕੇ ਜਿਸ ਵੇਲੇ ਉਹ ਖੜਾ ਹੋਇਆ ਤੇ ਉਹਨੇ ਆਖਿਆ ਲਿਆ ਵੀ ਚੌਰੀ ਮੈਨੂੰ ਜੁੱਤੀ ਫੜਾ। ਹਾਂ ਤੇ ਮੈਂ ਆਪਣੇ ਪਿੰਡ ਜਾ ਕੇ ਨਾ ਜਰਾ ਖੁਰਲੀ ਨੂੰ ਲਾਇਆ ਵਾ, ਮੇਰੀ ਖੁਰਲੀ ਗਾਂ ਨੇ ਧਾਤੀ ਸੀ ਅੱਛਾ ਤੇ ਤੁਸੀਂ ਨਿਗਾਹ ਕਰੋ। ਅੱਛਾ ਤੇ ਉਹਨੇ ਬੁੜੇ ਨੇ ਸਾਡੇ ਨੇ ਗੋਡੀ ਲਾ ਕੇ ਨਾ ਜੀ ਉਹ ਪੱਥਰ ਚੁੱਕਿਆ, ਹਾਂ ਚੁੱਕ ਕੇ ਉਹਨੇ ਮੋਢੇ ਤੇ ਲਿਆਂਦਾ। ਹਾਂ ਮੋਢੇ ਤੋਂ ਲਿਆ ਕੇ ਜਿਸ ਵੇਲੇ ਉਹ ਖੜਾ ਹੋਇਆ ਤੇ ਉਹਨੇ ਆਖਿਆ ਲਿਆ ਵੀ ਚੌਰੀ ਮੈਨੂੰ ਜੁੱਤੀ ਫੜਾ। ਹਾਂ ਤੇ ਮੈਂ ਆਪਣੇ ਪਿੰਡ ਜਾ ਕੇ ਨਾ ਜਰਾ ਖੁਰਲੀ ਨੂੰ ਲਾਇਆ ਵਾ, ਮੇਰੀ ਖੁਰਲੀ ਗਾਂ ਨੇ ਧਾਤੀ ਸੀ ਅੱਛਾ ਤੇ ਤੁਸੀਂ ਨਿਗਾਹ ਕਰੋ। ਅੱਛਾ ਉਹ ਜਾ ਕੇ ਨਾ ਥੋੜਾ ਜਿਹਾ ਪਿੰਡੋਂ ਬਾਹਰ, ਉਹ ਤਾਂ ਗੱਲ ਸੀ ਇੱਕ, ਹਾਂ ਹਾਂ ਉਹਨਾਂ ਨੂੰ ਡਰਾਉਣਾ ਹੀ ਸੀ। ਹਾਂ ਹਾਂ ਉਹ ਚੁੱਕ ਕੇ ਨਾ ਪਿੰਡੋਂ ਬਾਹਰ ਕਿਤੇ ਟੋਇਆ ਸੀ ਤੇ ਉੱਥੇ ਸੁੱਟਿਆ ਨਾ ਬੁੜੇ। ਹਾਂ ਹਾਂ ਉਹ ਜਦੋਂ ਉੱਥੇ ਸੁੱਟਿਆ ਨਾ ਤੇ ਉਹ ਕਹਿਣ ਵੀ ਬੁੜੇ ਨੇ ਆ ਕੇ ਰੌਲਾ ਪਾਤਾ। ਹਾਂ ਉਹਨੇ ਆਖਿਆ ਵੀ ਤੁਸੀਂ ਸਾਡੇ ਚੌਧਰੀਆਂ ਦਾ ਲਿਆ ਇਮਤਿਹਾਨ ਹਾਂ ਤੇ ਸਾਡੇ ਸਰਦਾਰਾਂ ਨੂੰ ਤੁਸੀਂ ਐਂ ਨੂੰ ਇੱਕ ਕਿਸਮ ਦਾ ਪਰੇਸ਼ਾਨ ਕੀਤਾ ਤੇ ਚੌਧਰੀ ਜੀ ਅਸੀਂ ਤਾਂ ਤੁਹਾਡੇ ਕਹਿਣ ਤੇ ਚੁੱਕ ਕੇ ਸੁੱਟਿਆ ਹੈ। ਹਾਂ ਹਾਂ ਹੁਣ ਅਸੀਂ ਨਿਕਾਹ ਤਾਂ ਕਰਾਂਗੇ ਜੇ ਤੁਸੀਂ ਚੁੱਕ ਕੇ ਉੱਥੋਂ ਤੁਹਾਡਾ ਕੋਈ ਵਾਪਸ ਲੈ ਕੇ ਇੱਥੇ ਲੈ ਗਿਆ। ਤੇ ਜਵਾਨ ਕੱਢੋ ਹੁਣ। ਉਹ ਜਵਾਨ ਕੱਢੋ। ਹੂੰ ਉਹ ਖੈਰ ਜੀ ਨਾ ਕੋਈ ਇਹ ਗੱਲ ਹੈ ਖੱਡ ਪਜੌੜ ਪਿੰਡ ਦੀ। ਖੱਡ ਪਜੌੜ ਨਹੀਂ, ਇਹ ਖੱਡ ਪਜੌੜ ਆਲੇ ਤੇ ਆਏ ਬਿਆਨ ਤੁਹਾਡੇ ਪਿੰਡ? ਸਾਡੇ ਪਿੰਡੋਂ ਗਏ ਉੱਥੇ, ਇਹ ਚੌਧਰੀ ਗਏ ਸੀ ਉੱਥੇ ਆਪਣੇ। ਨਹੀਂ, ਇਹ ਕਾਂਗੜ ਦੇ ਸੀ ਚੌਧਰੀ ਅਫਜ਼ਲ ਜਿਹੜੇ ਗਏ ਸੀ ਨਾ ਖੱਡ ਪਜੌੜ ਵਿਆਹਣ ਵਾਸਤੇ। ਹਾਂ, ਉਹ ਸਾਡੇ ਪਿੰਡ ਦੀ ਜੰਜ ਸੀ ਉਹ। ਅੱਛਾ ਅੱਛਾ, ਉੱਥੇ ਗਈ ਸੀ। ਠੀਕ ਆ ਠੀਕ। ਤੇ ਉਹ ਜਿਸ ਵੇਲੇ ਗਏ ਨਾ ਤੇ ਉਹਨਾਂ ਨੇ ਆਖਿਆ ਵੀ ਬੁੜੇ ਸਾਡੇ ਨੇ ਆਖਿਆ ਗੱਲ ਇਹ ਹੈ ਕਿ ਤੁਸੀਂ ਭਾਈ ਸਾਡੇ ਚੌਧਰੀਆਂ ਨੂੰ ਪਰੇਸ਼ਾਨ ਕੀਤਾ। ਹਾਂ, ਹੁਣ ਤੁਸੀਂ ਉਹ ਪੱਥਰ ਚੁੱਕ ਕੇ ਲਿਆਓ ਆਪਦੇ ਪਿੰਡ ਦਾ ਕੋਈ ਬੰਦਾ ਕੱਢੋ ਜਵਾਨ। ਹਾਂ, ਜਿਹੜਾ ਚੁੱਕ ਲਿਆ। ਹਾਂ ਹਾਂ। ਉਹ ਫਿਰ ਚੌਧਰੀਆਂ ਨੇ ਫੈਸਲਾ ਕੀਤਾ, ਉਹਨਾਂ ਨੇ ਆਖਿਆ ਦਾਦਾ ਗੱਲ ਸੁਣ ਸਾਡੀ। ਹਾਂ, ਤੇ ਇਹਨਾਂ ਦੀ ਵੀ ਇੱਜ਼ਤ ਤੁਸੀਂ ਰੱਖੀ ਤੇ ਹੁਣ ਸਾਡਾ ਨਾਲ ਵੀ ਕੋਈ ਕੰਮ। ਹਾਂ, ਫਿਰ ਬੁੜਾ ਸਾਡਾ ਜਾ ਕੇ ਫਿਰ ਟੋਏ ਚੋਂ ਚੱਕ ਕੇ ਲੈ ਆਇਆ ਬਾਹਰ, ਆਪ ਹੀ ਲੈ ਕੇ ਆਪ ਹੀ ਲੈ ਕੇ ਆ ਗਿਆ। ਤੇ ਬਾਜ਼ਾਰਾਂ ਚੋਂ ਕੋਈ ਨਹੀਂ ਫਿਰ ਦੋਵਾਂ ਨਹੀਂ ਨਿਕਲਿਆ ਨਾ, ਦੋਵਾਂ ਘਰਾਂ ਨੇ ਫਿਰ ਮੱਝਾਂ ਦਿੱਤੀਆਂ ਸਾਡੇ ਬੁੜੇ ਨੇ। ਇਹ ਪੱਕੀ? ਹਾਂਜੀ, ਤਾਜ਼ੀਆਂ ਸੂਈਆਂ ਨਿੱਕੇ ਦਾਦੇ ਸਾਡੇ। ਵਾਹ। ਤੇ ਉਹ ਕਿਉਂਕਿ ਅੱਬਾ ਜੀ ਇਕੱਲੇ ਸੀ, ਉਹਦਾ ਫੌਜ ਦੇ ਵਿੱਚ ਵੀ ਸੀ ਡਿਊਟੀ ਉਹਨਾਂ ਦੀ। ਤੇ ਉਹਨਾਂ ਨੇ ਕਿਹਾ ਤੇਰਾ ਮੁੰਡਾ ਵੀ ਤਾਕਤ ਵਾਲਾ ਭਲਵਾਨੀ ਕਰਦਾ ਤੇ ਤੂੰ ਦੁੱਧ ਦੀਆਂ 2 ਮੱਝਾਂ ਸਾਨੂੰ ਤਾਜ਼ੀਆਂ ਸੂਈਆਂ ਦੋਵਾਂ ਘਰਾਂ ਨੇ ਦਿੱਤੀਆਂ। ਕੀ ਬਾਤ ਹੈ ਜੀ, ਤਾਂ ਬੜਾ ਵਾਕਿਆ। ਉਸ ਤੋਂ ਇਲਾਵਾ ਵੀ ਫਿਰ ਜਦੋਂ ਇੰਡੀਆ ਤੋਂ ਵਾਪਸ ਇੱਥੇ ਆ ਗਏ ਤੇ ਜਿੰਨਾ ਚਿਰ ਵੀ ਉਹ ਜੀਂਦੇ ਰਹੇ ਨੇ ਚੌਧਰੀ ਸਾਡੇ ਅੱਲਾ ਉਹਨਾਂ ਨੂੰ ਜਨਮ। ਇਹ ਇੱਥੇ ਖੱਡ ਪਜੌੜ ਵਾਲੇ ਬੈਠੇ ਆ 84 TDA। ਹਾਂਜੀ ਹਾਂਜੀ, ਉਹ ਚੌਧਰੀ ਸਰਵਰ ਹੋਰਾਂ ਦੇ ਵਾਲਦ ਤੇ ਵਾਲਦਾ ਚੌਧਰੀ ਫਜ਼ਲ। ਹਾਂ, ਉਹ ਲਾਹੌਰ ਡਿਵੈਲਪਮੈਂਟ ਅਥਾਰਟੀ ਚ ਅਫਸਰ ਰਹੇ। ਹਾਂਜੀ। ਤੇ ਚੌਧਰੀ ਅਫਜ਼ਲ ਉਹਨਾਂ ਦਾ ਬੇਟਾ MP ਰਿਹਾ, ਡਿਸਟ੍ਰਿਕਟ ਕੌਂਸਲ ਲਈਆ ਦੇ ਚੇਅਰਮੈਨ ਰਹੇ। ਚੌਧਰੀ ਅਫਜ਼ਲ ਵੀ ਉਹ ਜਿੰਨਾ ਚਿਰ ਵੀ ਚੇਅਰਮੈਨ ਰਹੇ। ਚੌਧਰੀ ਅਫਜ਼ਲ ਜਿੰਨਾ ਚਿਰ ਵੀ ਜਿੰਦਾ ਰਹੇ ਉਹਨੇ ਸਾਨੂੰ ਕਦੇ ਮੀਰ ਆਲਮ ਨਹੀਂ ਕਿਹਾ। ਅੱਛਾ। ਉਹ ਸਾਨੂੰ ਇਹ ਕਹਿੰਦਾ ਸੀ ਮੇਰੇ ਮਾਮੇ ਦੇ ਪੁੱਤ ਚੌਧਰੀ ਅਫਜ਼ਲ ਗੁੱਜਰ। ਹਾਂਜੀ ਜੀ, ਸਾਡੇ ਮਾਮੇ ਦੇ ਪੁੱਤ ਨੇ ਨਾਨਕੇ ਨੇ। ਕੀ ਬਾਤ ਹੈ ਜੀ। ਕਿਉਂਕਿ ਉਹਨਾਂ ਦੀ ਮਾਲਤਾ ਸਾਡੇ ਪਿੰਡ ਦੀ ਸੀ ਤੇ ਅਸੀਂ ਉਹਨੂੰ ਬੂਆ ਕਹਿੰਦੇ ਸੀ। ਹਾਂ। ਤੇ ਅਸੀਂ ਵੀ ਜਦੋਂ ਭਾਵੇਂ ਪਿੰਡ 'ਚ ਵੀ ਕਿਸੇ ਦੇ ਵਾਜਾ ਵਜਾਉਣ ਜਾਂਦੇ ਸੀ ਅਸੀਂ ਉਹਨੂੰ ਸਲਾਮ ਕਰਕੇ ਆਉਂਦੇ ਸੀ ਵੀ ਸਾਡੇ ਪਿੰਡ ਦੀ ਧੀ। ਹਾਂ, ਨਹੀਂ ਚੌਧਰੀ ਅਫਜ਼ਲ ਬੰਦਾ ਤੇ ਕੀ ਬੰਦਾ। ਉਹ ਫੁੱਫੀ ਸਾਡੀ ਵੀ ਸਾਡੇ ਨਾਲ ਬੜਾ, ਉਹਨਾਂ ਨੇ ਜਿੰਨਾ ਚਿਰ ਜੀਂਦੇ ਰਹੇ ਨੇ ਅਸੀਂ ਉਹਨਾਂ ਨੂੰ ਫੁੱਫੀ ਕਹਿੰਦੇ ਰਹੇ, ਬੜਾ ਪਿਆਰ ਕਰਦੇ ਰਹੇ। ਫਿਰ ਚੌਧਰੀ ਅਫਜ਼ਲ ਅੱਲਾ ਨੂੰ ਪਿਆਰਾ ਹੋ ਗਿਆ। ਹੁਣ ਛੋਟੇ ਚੌਧਰੀ ਨੇ ਈਦ ਬਕਰੀਦ ਤੇ ਕਦੀ ਜਾਈਦਾ ਉਹਨਾਂ ਦੇ ਮੱਥੇ ਲੱਗ ਜਾਏ। ਤੇ ਨਹੀਂ ਤੇ ਉਹਦੇ ਫੋਨ ਕਰਦੇ ਰਹਿੰਦੇ ਨੇ, ਪੁੱਛਦੇ ਰਹਿੰਦੇ ਨੇ ਵੀ ਤੁਹਾਨੂੰ ਕੋਈ ਤੰਗ ਕਰਦਾ, ਪਰੇਸ਼ਾਨ। ਮਿਹਰਬਾਨੀ ਜੀ ਉਹਨਾਂ ਦੀ, ਉਹਨਾਂ ਦੀ ਬੜੀ ਮਿਹਰਬਾਨੀ, ਯਾਦ ਰੱਖਦੇ। ਅੱਛਾ, ਹੁਣ ਇਹ ਆ ਕਿ ਤੁਹਾਡੇ ਬਜ਼ੁਰਗਾਂ ਦੇ ਨਾਲ ਕੋਈ ਹਿੰਦੂ ਸਿੱਖ ਦੇ ਵਿੱਚੋਂ ਵੀ ਜਾਂ ਕੋਈ ਗੈਰ ਮੁਸਲਮ ਵੀ ਵਜਾਉਂਦਾ ਸੀ ਬਾਜਾ? ਹਾਂਜੀ, ਇੱਕ ਸੀਗਾ ਬਾਬਾ ਫੱਤੂ ਚੂੜਾ, ਉਹਨੂੰ ਕਹਿੰਦੇ ਸੀ। ਅੱਛਾ, ਉਹਦਾ ਪਹਿਲਾ ਨਾਮ ਤੁਸੀਂ ਅੱਗੇ ਦੱਸਿਆ ਵੀ ਮੁਸਲਮਾਨ ਹੋ ਗਏ ਸੀ, ਪਹਿਲਾ ਨਾਮ ਕੋਈ ਸੁਣਿਆ? ਫੱਤੂ ਚੂੜਾ ਪਹਿਲੇ ਕੋ। ਅੱਛਾ, ਹਾਂਜੀ, ਫੱਤੂ ਚੂੜਾ ਕਹਿੰਦੇ ਸੀ। ਫੱਤੂ ਦਾ ਨਾਮ ਫਤਿਆ ਵੀ ਕਹਿ ਦਿੰਦੇ ਸੀ। ਠੀਕ ਹੈ। ਤੇ ਜਿਵੇਂ ਉਹਨਾਂ ਦੀ ਬੋਲੀਆਂ ਸੀ ਉੱਥੋਂ ਦੀਆਂ, ਜਿਵੇਂ ਉਹ ਕਿਤੇ ਆਲੇ ਦੁਆਲੇ ਪਿੰਡ ਦਾ ਸੀ? ਹਾਂਜੀ, ਉੱਥੇ ਕਿਤੇ ਨੇੜੇ ਤੇੜੇ ਕਿਸੇ ਪਿੰਡ ਦਾ ਸੀ ਤੇ 2-3 ਸੀ, ਬਲਕਿ ਇੱਕ ਵੀ ਨਹੀਂ 2-3 ਸੀ। ਅੱਛਾ। ਇੱਕ ਦਾ ਨਾਂ ਫਤਿਆ ਸੀ, ਇੱਕ ਦਾ ਨਾਂ ਭੁਣਕੂ ਸੀ। ਅੱਛਾ। ਤੇ ਇੱਕ ਦਾ ਨਾਂ ਰਾਮੂ ਸੀ। ਮੇਰਾ ਰਾਮੂ ਸੀ। ਅੱਛਾ। ਉਹ 3-4 ਜਣੇ ਸਾਡੇ ਬਜ਼ੁਰਗ ਦੱਸਦੇ ਵੀ ਉਹ
ਸਾਡਾ ਇੱਕ ਸਾਜ਼ ਹੁੰਦਾ ਢੋਲ ਤੰਬੂਰ, ਉਹਨੂੰ ਅਸੀਂ ਕਹਿੰਦੇ ਢੋਲ ਤੰਬੂਰ। ਹਾਂਜੀ, ਹਾਂ, ਤੇ ਉਹ ਵਜਾਉਂਦੇ ਸੀ ਉਹ। ਠੀਕ, ਕਿਉਂਕਿ ਮੂੰਹ ਦਾ ਵਾਜਾ ਸਾਡੇ ਬਜ਼ੁਰਗ ਉਹਨਾਂ ਨੂੰ ਮੂੰਹ ਨੂੰ ਨਹੀਂ ਸੀ ਲਾਉਣ ਦਿੰਦੇ। ਅੱਛਾ, ਬਈ ਉਹ ਫਰਕ ਕਰਦੇ ਸੀ। ਹਾਂ, ਵੀ ਗੈਰ ਮੁਸਲਿਮ ਸੀ, ਕਿਉਂਕਿ ਉਹ ਮੂੰਹ ਵਾਲਾ ਵਾਜਾ ਜਿਹੜਾ ਸੀ ਉਹ ਲੱਭ ਦੇ ਨਾਲ ਜ਼ਬਾਨ ਨਾਲ ਜ਼ਿਆਦਾ ਵੱਜਦਾ। ਤੇ ਉਹਨਾਂ ਨੂੰ ਦੇ ਦਿੰਦੇ ਵੀ ਤੁਸੀਂ ਰੱਖੋ ਕੋਲ, ਤੁਸੀਂ ਵਜਾਈ ਜਾਓ। ਹੁਣ ਇੰਨਾ ਫਰਕ ਨਹੀਂ ਸੀ ਕਰਨਾ ਚਾਹੀਦਾ। ਨਹੀਂ, ਉਹ ਇਸ ਤਰ੍ਹਾਂ ਸੀ ਨਾ ਕਿ ਉਹ ਆਪ ਨਹੀਂ ਸੀ ਆਪ ਇਸ ਗੱਲ ਤੋਂ ਪਰਹੇਜ਼ ਕਰਦੇ। ਠੀਕ ਹੈ। ਉਹ ਕਹਿੰਦੇ ਸੀ ਵੀ ਅਸੀਂ ਤੁਹਾਡੇ ਸ਼ਾਗਿਰਦੀ ਠੀਕ ਆ, ਅਸੀਂ ਇੰਨਾ ਕੰਮ ਨਹੀਂ। ਸ਼ਾਬਾਸ਼ ਉਹਨਾਂ ਦੇ। ਅੱਛਾ, ਫਿਰ ਉਹ ਜਦੋਂ ਪਾਕਿਸਤਾਨ ਬਣਿਆ, ਹਾਂਜੀ, ਫਿਰ ਤੁਸੀਂ ਪਹਿਲੇ ਤਾਂ ਇਹ ਦੱਸੋ ਵੀ ਪਿੰਡ ਚੋਂ ਨਿਕਲੇ ਕਿੱਦਾਂ? ਤੁਹਾਡੇ ਬਜ਼ੁਰਗ ਕੀ ਦੱਸਦੇ? ਸਾਡੇ ਬਜ਼ੁਰਗ ਦੱਸਦੇ ਆ ਵੀ ਰਾਤ ਦਾ ਟਾਈਮ ਸੀ। ਹਾਂ, ਤੇ ਬਰਾਤ ਤੇ ਗਏ ਹੋਏ ਸੀ ਬਜ਼ੁਰਗ ਸਾਡੇ। ਹਾਂ, ਤੇ ਉਧਰੋਂ ਜਿਵੇਂ ਮਕਸਦ ਹੈ ਵੀ ਇਹ ਰੌਲਾ ਪਿਆ ਤੇ ਸਿੱਖਾਂ ਨੂੰ ਪਹਿਲੇ ਤਾਂ ਸਾਰੇ ਇਕੱਠੇ ਰਹਿੰਦੇ ਸੀ, ਹਿੰਦੂ ਸਿੱਖ ਸਾਰੇ ਇੱਕੋ ਪਿੰਡ 'ਚ ਰਹਿੰਦੇ ਸੀ, ਇੱਕ ਦੂਜੇ ਦੇ ਤਿਉਹਾਰ ਵੀ ਮੰਨਦੇ ਸੀ, ਤਿਉਹਾਰ ਆਉਣਾ ਜਾਣਾ। ਹਾਂਜੀ, ਵਿਸਾਖੀ ਦੇ ਉੱਤੇ ਜਾਣਾ, ਖੁਸ਼ੀ ਵੀ ਇੱਕ ਦੂਜੇ ਦੇ ਨਾਲ ਮਨਾਉਣੀ। ਤੇ ਫਿਰ ਜਦੋਂ ਬਰਤਾਨੀਆ ਦਾ ਦੌਰ ਆਇਆ ਅੰਗਰੇਜ਼ ਦਾ, ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਕੱਲੇ ਕੱਲੇ ਕਰ ਵੱਖਰੇ ਹੋ ਗਏ ਨਾ, ਭੜਕਾਤਾ। ਫਿਰ ਕਿੱਦਾਂ ਹੋਈ ਉਸ ਟਾਈਮ? ਉਹ ਫਿਰ ਇਹ ਜਦੋਂ ਕੰਮ ਭਖਿਆ ਨਾ, ਤੇ ਸਿੱਖਾਂ ਨੂੰ ਵੀ ਤੇ ਹਿੰਦੂਆਂ ਨੂੰ ਵੀ ਆਪਸ ਦੇ ਵਿੱਚ, ਤੇ ਇਹ ਜਿਹੜੇ ਸਾਡੀ ਮੁਸਲਮਾਨ ਪਾਰਟੀ ਸੀ, ਸਾਡੇ ਪਿੰਡ ਦੇ ਵਿੱਚ ਇੱਕ ਘਰ ਮੁਸਲਮਾਨਾਂ ਦਾ ਵੀ ਸੀ, ਘੁਮਾਰਾਂ ਦਾ। ਅੱਛਾ, ਜਿਹੜਾ ਮੈਂ ਖੁਦ ਆਪਣੇ ਅੱਖੀਂ ਵੀ ਦੇਖਿਆ, ਮੁਸਲਮਾਨ ਘੁਮਾਰਾਂ ਦਾ। ਉਦੋਂ ਮੈਂ ਬੱਚਾ ਸੀ, ਆਪਣੇ ਬਜ਼ੁਰਗਾਂ ਦੇ ਨਾਲ ਗਿਆ ਸੀ। ਹਾਂ, ਤੇ ਉਹ ਲੰਗਰ ਪਾਣੀ ਜਿਹਦੇ ਘਰ ਵੀ ਪੱਕਦਾ ਸੀ ਨਾ, ਗੈਰ ਮੁਸਲਮ ਜਿਹੜਾ ਵੀ ਕੋਈ ਦਾਵਤ ਕਰਦਾ ਸਾਡੇ ਬਜ਼ੁਰਗਾਂ ਨੂੰ, ਤੇ ਉਹ ਯਾਨੀ ਲੰਗਰ ਰਸਤ ਪਾਣੀ ਉੱਥੇ ਦੇ ਆਉਂਦੇ, ਉਹ ਪਕਾ ਕੇ ਸਾਨੂੰ ਫਿਰ ਦਿੱਤੇ। ਹਾਂ, ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ ਤੁਸੀਂ? ਪਿੱਛੇ ਦੀ ਇੰਡੀਆ। ਤੁਸੀਂ ਗਏ? ਹਾਂਜੀ, ਬਚਪਨ 'ਚ ਤਕਰੀਬਨ 2 ਦਫਾ ਜੀ। ਇੰਡੀਆ? ਹਾਂਜੀ, ਦਾਦਾ ਜੀ ਨਾਲ। ਤੁਸੀਂ ਆਪਣੇ ਪਿੰਡ ਜਾ ਕੇ ਆਏ? ਹਾਂਜੀ, ਪਿੰਡ ਵੀ ਗਏ ਆ, ਹੋਰ ਵੀ 1-2 ਪਿੰਡ ਹੁਸ਼ਿਆਰਪੁਰ ਦੇ। ਇਹ ਕੋਈ ਸੰਨ ਦੀ ਯਾਦ ਹੈ? ਸੰਨ ਕਿਹੜਾ ਹੋਏਗਾ? ਇਹ ਨਹੀਂ ਮੈਨੂੰ ਯਾਦ, ਉਹ ਬੱਚਾ ਸੀ। ਉਮਰ ਕਿੰਨੀ ਸੀ? ਤਕਰੀਬਨ 9-10 ਸਾਲ। ਇਹਦਾ ਤੁਹਾਡੇ ਬਜ਼ੁਰਗ ਜਾ ਗਏ ਵਾਪਸ? ਹਾਂਜੀ, ਦੁਬਾਰਾ ਜਾਂਦੇ ਰਹੇ ਸਾਡੇ ਬਜ਼ੁਰਗ ਪਾਕਿਸਤਾਨ ਬਣਨ ਤੋਂ ਬਾਅਦ। ਦਾਦਾ ਵੀ ਆ ਗਿਆ ਸੀ ਇੱਧਰ ਹੀ? ਹਾਂਜੀ, ਦਾਦਾ ਵੀ ਇੱਥੇ ਫੈਸਲਾਬਾਦ ਪਹੁੰਚ ਗਏ। ਕਿਹੜੀ ਜਗ੍ਹਾ ਆ ਕੇ ਬੈਠੇ ਤੁਸੀਂ? ਕੁਆਟਰ ਮੰਡੀ ਫੈਸਲਾਬਾਦ ਸ਼ਹਿਰ 'ਚ?